ਸਾਡਾ ਛੱਪੜ ਵੀ ਦੇਖ ਲੈਣਾ ਸੀ। ਛੱਪੜ ਉਹ ਛੱਪੜ ਜਿੱਥੋਂ ਆਈਦਾ ਆ ਗੇਟ ਤੋਂ ਵੜਦੇ ਆ ਜਦੋਂ। ਹਾਂ ਅੱਛਾ ਜੀ। ਉਹ ਵੀ ਦੇਖ ਲੈਣਾ ਸੀ। ਬੀਬੀ ਜੀ ਉਹ ਕਦੋਂ ਦੀ ਸਮੱਸਿਆ ਖੜੀ ਆ, ਕਿੰਨੇ ਕੁ ਸਾਲ ਹੋ ਗਏ? ਕਿੰਨੇ ਸਾਲ ਹੋ ਗਏ ਪੁੱਤ? ਅੱਛਾ ਜੀ। ਸਾਨੂੰ ਤਾਂ ਦੇਖਦਿਆਂ ਨੂੰ 35 ਸਾਲ ਹੋ ਗਏ। ਤੇ ਕਿਸੇ ਸਰਪੰਚ ਨੇ ਧਿਆਨ ਨਹੀਂ ਦਿੱਤਾ? ਸਾਡੇ ਇੱਕੋ ਸਰਪੰਚ ਉਹਨੇ ਨਹੀਂ ਧਿਆਨ ਦਿੱਤਾ। ਕਿਉਂ, ਕੌਣ ਸੀ ਉਹ ਸਰਪੰਚ? ਅਸੀਂ ਹੁਣ ਨਾਂ ਥੋੜਾ ਲੈ ਸਕਦੇ ਹਾਂ। ਅੱਛਾ, ਸਾਡੇ ਨਹੀਂ ਧਿਆਨ ਦਿੱਤਾ। ਜਿਹੜਾ ਐਮਐਲਏ ਬਣ ਗਿਆ ਉਹ। ਇਹ ਗੱਲ ਦੱਸਿਓ, ਜਿੱਦਾਂ ਕਹਿ ਰਹੇ ਕਿ 3 ਜਾਂ 4 ਟਰਮਾਂ ਉਹ ਸਰਪੰਚ ਰਹੇ ਨੇ, ਜੇ ਉਹਨਾਂ ਨੇ ਨਹੀਂ ਕੰਮ ਕੀਤਾ ਸੀ, ਛੱਪੜ ਦਾ ਕੰਮ ਨਹੀਂ ਕਰ ਰਹੇ ਸੀ, ਫਿਰ ਬਾਰ-ਬਾਰ ਕਿੱਦਾਂ ਜਿੱਤਦੇ ਰਹੇ ਹੋ? ਬਸ ਏਦਾਂ ਹੀ। ਤੁਹਾਨੂੰ ਹੁਣ ਕਿੱਦਾਂ ਦੱਸੀਏ? ਦੇ ਪਿੰਡੋਂ ਤਾਂ ਐਮਐਲਏ ਵੀ ਆ, ਤੁਹਾਡੇ ਪਿੰਡ ਨੂੰ ਤਾਂ ਠਾਠਾ ਗ੍ਰਾਂਟਾਂ ਮਿਲਣੀਆਂ ਚਾਹੀਦੀਆਂ। ਗ੍ਰਾਂਟਾਂ ਹੁਣ ਥੋੜਾ ਚਿਰ ਹੀ ਹੋਇਆ ਐਮਐਲਏ ਬਣੇ ਨੂੰ। ਉਹ ਗ੍ਰਾਂਟਾਂ ਤੇ ਬਾਅਦ ਚ ਨਹੀਂ ਦੇਖਾਂਗੇ ਕੀ ਹਿਸਾਬ ਤਾਂ ਹੈ, ਦੋਗੇ ਤੇ ਫੇਰ ਆ ਨਾ। ਤੁਹਾਡੇ ਪਿੰਡ ਦਾ ਵਿਕਾਸ ਕਿਹੋ ਜਿਹਾ ਹੋਇਆ ਬੀਤੇ ਸਮੇਂ, ਪੁਰਾਣੇ ਜਿਹੜੇ ਸਰਪੰਚ ਰਹੇ? ਕੀ ਕਹਿ ਸਕਦੇ, ਉਹ ਗਲੀਆਂ ਨਾਲੀਆਂ 'ਚ ਫਸੇ ਹਾਂਜੀ, ਛੱਪੜਾਂ 'ਚ ਗਲੀਆਂ ਨਾਲੀਆਂ, ਹੋਰ ਕੁਝ ਅੱਗੇ ਨਹੀਂ ਤੁਰਦੀ ਗੱਡੀ ਇਸ। ਅੱਗੇ ਤਾਂ ਹੁਣ ਪਤਾ ਚੜਿਆ, ਕਦੀ ਕੋਈ ਸਰਕਾਰ ਬਦਲ ਜਾਂਦੀ, ਕਦੀ ਕੋਈ। 1 ਮਿੰਟ ਰੁਕ ਜਾਓ ਵੀਰੇ। ਜਦੋਂ ਵੋਟਾਂ ਹੁੰਦੀਆਂ ਸੀ ਲੱਤਾਂ ਘੁੱਟਣ ਆ ਸੀ ਤੇ ਰਾਤਾਂ ਨੂੰ, ਤੇ ਜਿਸ ਲਈ ਵੋਟਾਂ ਲੈ ਲੈਣੀਆਂ ਸਾਨੂੰ 5 ਸਾਲ ਉਹਦਾ ਸ਼ਕਲ ਹੀ ਨਹੀਂ ਦੀਦੀ। ਪਿੰਡ ਘੁੰਮ ਕੇ ਤੁਹਾਨੂੰ ਰਿਪੋਰਟ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ VOTING ਪਿੰਡਾਂ ਦੇ ਵਿੱਚ ਹੋ ਰਹੀ ਹੈ। ਜਲੰਧਰ ਜ਼ਿਲ੍ਹੇ ਦੇ ਕੋਟਲੀ ਥਾਨ ਸਿੰਘ ਪਿੰਡ ਦੇ ਵਿੱਚ ਮੌਜੂਦ ਹਾਂ, ਜਿੱਥੋਂ ਕਿ ਆਦਮਪੁਰ ਹਲਕੇ ਦੇ MLA ਸੰਬੰਧ ਰੱਖਦੇ ਨੇ ਸੁਖਵਿੰਦਰ ਕੋਟਲੀ ਹੁਣੀ, ਉਹਨਾਂ ਦੇ ਪਿੰਡ 'ਚ ਮੌਜੂਦ ਹਾਂ। ਗੱਲਬਾਤ ਉਹਨਾਂ ਦੇ ਪਿੰਡ ਦੇ ਲੋਕਾਂ ਨਾਲ, ਪਤਵੰਤੇ ਸੱਜਣਾ ਨਾਲ ਵੀ ਕਰਾਂਗੇ, ਪਰ ਇੱਕ ਵਾਰ ਪਹਿਲਾਂ ਤੁਹਾਨੂੰ ਮਾਹੌਲ ਦਿਖਾ ਦਈਏ। ਬਜ਼ੁਰਗ ਬੈਠੇ ਹੋਏ ਨੇ, ਲਗਾਤਾਰ ਪੋਲਿੰਗ ਦੇ ਲਈ ਲੋਕ ਆ ਰਹੇ ਨੇ, ਇੱਧਰ ਬੂਥ ਲੱਗੇ ਹੋਏ ਨੇ ਤੇ ਜਿਹੜੀ ਜਾਣਕਾਰੀ ਹੈ ਵੋਟਾਂ ਮੁਤਲਕ ਉਹ ਦਿੱਤੀ ਜਾ ਰਹੀ ਹੈ, ਪਰਚੀਆਂ ਦਿੱਤੀਆਂ ਜਾ ਰਹੀਆਂ ਨੇ। ਇੱਧਰਲੇ ਬੰਨੇ ਵੀ ਦੇਖ ਸਕਦੇ ਹੋ ਟੇਬਲ ਲੱਗੇ ਹੋਏ ਨੇ, ਇੱਧਰ ਵੀ ਤੇ ਅੱਗੇ। ਅੱਜ ਦਾ ਦਿਨ ਬੇਹੱਦ ਖਾਸ ਹੁੰਦਾ ਹੈ ਕਿਉਂਕਿ ਧਰਾਤਲ ਦੀ ਜਿਹੜੀ ਡੈਮੋਕ੍ਰੇਸੀ ਹੁੰਦੀ ਹੈ, ਪੰਚਾਇਤ, ਉਸ ਦੇ ਲਈ ਲੋਕਾਂ ਨੇ ਜਿਹੜਾ ਸਭ ਤੋਂ ਨਜ਼ਦੀਕੀ ਇੱਕ ਨੁਮਾਇੰਦਾ ਹੁੰਦਾ ਹੈ ਉਹਨਾਂ ਦਾ, ਉਸ ਨੂੰ ਚੁਣਨਾ ਹੁੰਦਾ ਹੈ। ਇਸ ਕਰਕੇ ਮੰਨਿਆ ਜਾਂਦਾ ਹੈ ਕਿ ਆਮ ਤੌਰ ਤੇ 98, 99 ਜਾਂ ਕਈ ਵਾਰੀ ਟਸਲਬਾਜ਼ੀ ਦੇ ਵਿੱਚ 100% ਦੀ ਵੋਟ ਵੀ ਪੋਲ ਹੋ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਮਾਹੌਲ ਹੈ ਪਿੰਡ ਦੇ ਵਿੱਚ? ਸ਼ਾਂਤਮਈ ਹੋ ਰਿਹਾ ਸਾਰਾ ਕੰਮ? ਬਹੁਤ ਵਧੀਆ ਜੀ। ਔਰ ਜਿੱਦਾਂ ਤੁਸੀਂ ਕਹਿ ਚੁੱਕੇ ਆ ਵੀ ਇਹ ਧਰਾਤਲ ਹੁੰਦਾ ਆ, ਪੰਚਾਇਤੀ ਚੋਣਾਂ ਜਿਹੜੀਆਂ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਦੇ ਨਾਲ ਲੜੀਆਂ ਜਾਂਦੀਆਂ। ਔਰ ਅੱਜ ਦੀ ਜਿਹੜੀ ਇਲੈਕਸ਼ਨ ਆ ਬਿਲਕੁਲ ਭਾਈਚਾਰਕ ਸਾਂਝ ਦੇ ਨਾਲ ਹੀ ਲੜੀ ਜਾ ਰਹੀ ਆ। ਕੋਈ ਕਿਸੇ ਤਰ੍ਹਾਂ ਦਾ ਕੋਈ ਮਨਮਟਾਓ ਨਹੀਂ, ਕਿਉਂਕਿ ਨਾ ਹੀ ਪਾਰਟੀਬਾਜ਼ੀ ਆ, ਕਿਉਂਕਿ ਪਾਰਟੀ ਅੱਜ ਦਾ ਦਿਨ ਚਲੇ ਜਾਣਾ, ਮੁੜ ਕੇ ਫੇਰ ਸਾਰਿਆਂ ਨੇ ਇੱਕ ਹੀ ਰਹਿਣਾ। ਸਾਰਿਆਂ ਨੇ ਇੱਥੇ ਰਹਿਣਾ। ਇਸ ਕਰਕੇ ਮੰਨ ਲਓ ਵੀ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ 10 ਮੈਂਬਰੀ ਪੰਚਾਇਤ ਹੈ ਜੀ, ਜਿਹਦੇ ਵਿੱਚ 9 ਪੰਚ ਬਣਨੇ ਆ ਤੇ 10ਵਾਂ ਜਿਹੜਾ ਕੈਂਡੀਡੇਟ ਸਰਪੰਚ ਬਣਨਾ। ਸੋ ਇਸ ਕਰਕੇ ਬਹੁਤ ਵਧੀਆ ਪੀਸਫੁਲੀ ਜਿਹੜੀ ਆ ਉਹ ਇਲੈਕਸ਼ਨ ਹੋ ਰਹੀ ਆ ਜੀ, ਕਿਸੇ ਤਰ੍ਹਾਂ ਦਾ ਕੋਈ ਮਨਮਟਾਓ ਨਹੀਂ, ਕੋਈ ਕੁਛ ਨਹੀਂ। ਠੀਕ ਹੈ ਜੀ। ਭਾਈ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਇੱਕੇ ਨਾਲ ਰਹਿਣਾ ਹੈ ਤੇ ਇਸੇ ਇੱਕੇ ਦੇ ਵਿੱਚੋਂ ਨਿਕਲਦੀ ਹੈ ਸਰਬਸੰਮਤੀ, ਕੀ ਤੁਹਾਡੇ ਪਿੰਡ ਦੇ ਵਿੱਚ ਇਸ ਦੀ ਕੋਸ਼ਿਸ਼ ਹੋਈ ਸੀ? ਕੋਸ਼ਿਸ਼ ਕੀਤੀ ਸੀਗੀ ਪਰ ਨਹੀਂ ਬਣੀ ਗੱਲ, ਕਿਉਂਕਿ ਜਿੱਦਾਂ ਕਹਿ ਲਓ ਵੀ ਹਰ ਇੱਕ ਬੰਦੇ ਦਾ ਦਿਲ ਕਰਦਾ ਵੀ ਮੈਂ ਵੀ ਪਿੰਡ ਦੀ ਨੁਮਾਇੰਦਗੀ ਕਰਾਂ, ਕਿਉਂਕਿ ਨਵੀਂ ਪੀੜ੍ਹੀ ਵੀ ਚਾਹੁੰਦੀ ਆ ਵੀ ਅਸੀਂ ਅੱਗੇ ਹੋ ਕੇ ਪਿੰਡ ਦਾ ਵਿਕਾਸ ਕਰੀਏ। ਸੋ ਇਸ ਵਾਰ ਜਿੱਦਾਂ ਕਹਿ ਲਓ ਵੀ ਕਾਫੀ ਮੁੰਡਿਆਂ ਦੇ ਵਿੱਚ ਜੋਸ਼ ਆ ਤੇ ਉਹ ਵੀ ਚਾਹੁੰਦੇ ਆ, ਉਹਨਾਂ ਨੇ ਵੀ ਆਪਣੀ ਹਰ ਇੱਕ ਬੰਦਾ ਆਪਣੀ ਕਿਸਮਤ ਜਿਹੜੀ ਅਜ਼ਮਾਈ ਦਾ ਕਰਦਾ। ਚੰਗੀ ਗੱਲ ਹੈ। ਇਹ ਜ਼ਰੂਰ ਦੱਸ ਦਿਓ ਕਿ ਤੁਹਾਡਾ ਪਿੰਡ ਕਿਸ ਮੁੱਦਿਆਂ ਨੂੰ ਅੱਗੇ ਰੱਖ ਕੇ ਚੋਣ ਲੜ ਰਿਹਾ ਹੈ, ਜਾਂ ਚੋਣ ਦੇ ਵਿੱਚ ਲੋਕ ਜਿਹੜੇ ਭਾਗ ਲੈ ਰਹੇ ਨੇ, ਮੁੱਦੇ ਮੁੱਖ ਤੌਰ ਤੇ ਕੀ ਨੇ? ਕੀ 75 ਸਾਲਾਂ ਤੋਂ ਆਪਾਂ ਗਲੀਆਂ ਨਾਲੀਆਂ 'ਚ ਹੀ ਉਲਝੇ ਆ, ਜਾਂ ਉਸ ਤੋਂ ਅੱਗੇ ਸਿੱਖਿਆ ਢਾਂਚਾ ਜਾਂ ਹੋਰ ਕੋਈ ਪਿੰਡ ਦੇ ਬੁਨਿਆਦੀ ਮੁੱਦੇ ਜਿਹੜੇ ਹੁੰਦੇ ਨੇ ਉਸ ਤੋਂ ਉੱਤੇ ਉੱਠੇ ਹੋ ਜਾਂ ਉੱਥੇ ਹੀ ਖੜਿਆ ਹੈ? ਬਿਲਕੁਲ ਜੀ, ਆਹ ਤੁਹਾਡਾ ਬਹੁਤ ਵਧੀਆ ਜਿਹੜਾ ਕੁਐਸਚਨ ਹੈ ਜੀ। ਔਰ ਇਹ ਗੱਲ ਬਿਲਕੁਲ ਸਹੀ ਆ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਨਾ, ਉਹ ਇਹ ਵਾਕਈ ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਚਾਹੁੰਦੀ ਆ ਵੀ ਆਪਾਂ ਗਲੀਆਂ ਨਾਲੀਆਂ ਦੇ ਵਿੱਚ ਹੀ ਉਲਝੇ ਪਏ ਆ। ਆਪਾਂ ਪਿੰਡ ਦੇ ਵਿੱਚ ਵਧੀਆ ਪਲੇਗਰਾਉਂਡ ਬਣਾਈਏ, ਵਧੀਆ ਜਾਨੀ ਸਿੱਖਿਆ ਦਾ ਪ੍ਰਸਾਰ ਕਰੀਏ, ਵਧੀਆ ਜਾਨੀ ਕੋਈ ਵਧੀਆ ਲਾਇਬ੍ਰੇਰੀ ਬਣੀ ਹੋਵੇ। ਜਾਨੀ ਜਿਹੜੇ ਕੰਮ ਰਹਿ ਗਏ ਆ, ਜਿਹੜੇ ਨਹੀਂ ਹੋਏ ਹੁਣ ਤੱਕ, ਉਹ ਚਾਹੁੰਦੇ ਆ ਵੀ ਅਸੀਂ ਉਹਨਾਂ ਨੂੰ ਕਰੀਏ ਤਾਂ ਕਿ ਅਸੀਂ ਵੀ ਕੰਪਿਊਟਰ ਯੁੱਗ ਦੇ ਨਾਲ ਇਹਨਾਂ ਦੇ ਹਾਣੀ ਬਣ ਸਕੀਏ, ਅੱਜ ਦੇ ਯੁੱਗ ਦੇ ਹਾਣੀ ਬਣ ਸਕੀਏ। ਠੀਕ ਹੈ, ਬਹੁਤ ਚੰਗੀ ਗੱਲ, ਸ਼ੁਕਰੀਆ। ਇੱਧਰ ਬਜ਼ੁਰਗਾਂ ਕੋ ਦੋ ਹਲਫ ਲੈ ਲੈਂਦੇ ਆ। ਸਤਿ ਸ਼੍ਰੀ ਅਕਾਲ ਬਾਪੂ ਜੀ। ਠੀਕ ਹੋ ਜੀ? ਬਹੁਤ ਵਧੀਆ ਜੀ। ਬਾਪੂ ਜੀ, ਜਿੱਦਾਂ ਮੈਂ ਭਾਈ ਸਾਹਿਬ ਤੋਂ ਜਾਣਕਾਰੀ ਲਈ ਹੈ ਕਿ ਆਪਾਂ ਗਲੀਆਂ ਨਾਲੀਆਂ 'ਚ ਤਾਂ ਨਹੀਂ ਉਲਝੇ ਹਾਲੇ ਵੀ, ਪਰ ਤੁਸੀਂ ਜ਼ਰੂਰ ਦੱਸ ਦਿਓ ਕਿ ਬੀਤੇ ਸਮੇਂ ਦੇ ਵਿੱਚ ਜਿਹੜੇ ਤੁਹਾਡੇ ਪਿੰਡ ਦੀ ਨੁਮਾਇੰਦਗੀ ਕਰਦੇ ਰਹੇ ਨੇ ਸਰਪੰਚ, ਪੰਚ, ਉਹਨਾਂ ਨੇ ਤੁਹਾਡੇ ਪਿੰਡ ਨੂੰ ਕੀ ਕੁਝ ਦਿੱਤਾ ਹੈ ਤੇ ਅੱਗੇ ਕੀ ਆਸ ਕਰਦੇ ਹੋ? ਉਹਨੇ ਵੀ ਬਹੁਤ ਕੁਝ ਬਣਾਇਆ ਜੀ। ਜਿਹੜੀਆਂ ਹੁਣ ਕਮੀਆਂ ਹੁਣ ਦੀ ਪੰਚਾਇਤ ਬਣਾਉਗੀ। ਠੀਕ ਹੈ ਜੀ। ਹਾਂਜੀ, ਚਾਹੁੰਦੇ ਹੋ ਕਿ ਹੋਰ ਸੁਧਾਰ ਕਰਨ? ਹਾਂਜੀ, ਸੁਧਾਰ ਕਰਕੇ ਹੁਣ ਨਵਾਂ ਬਦਲਾਅ ਕਰਨਾ ਚਾਹੁੰਦੇ ਆ ਜੀ ਪਿੰਡ ਵਿੱਚ।
ਤੇ ਜਿਹੜਾ ਪੰਚਾਇਤੀ ਚੋਣਾਂ ਦਾ ਮਾਹੌਲ ਹੁੰਦਾ ਹੈ, ਕਿੱਦਾਂ ਸਖਾਵਾਂ ਹੈ ਤੁਹਾਡੇ ਪਿੰਡ ਦੇ ਵਿੱਚ? ਕਿਸੇ ਦੀ ਟਸਲਬਾਜ਼ੀ ਤਾਂ ਨਹੀਂ ਆਪਸ ਚ ਪੈਂਦੀ, ਕਿਉਂਕਿ ਸਾਰਿਆਂ ਨੇ ਇਕੱਠੇ ਹੀ ਰਹਿਣਾ ਹੁੰਦਾ? ਨਹੀਂ ਜੀ ਨਹੀਂ, ਬਹੁਤ ਵਧੀਆ ਹੈ, ਰਲ ਮਿਲ ਕੇ ਸਾਰੇ ਚੱਲ ਰਹੇ ਆ। ਅੱਛਾ ਜੀ, ਹਾਂਜੀ, ਕਿਸੇ ਦਾ ਕਿਸੇ ਨਾਲ ਕੋਈ ਧੋਖਾ ਸ਼ੁਕਰੀਆ ਨਹੀਂ। ਸ਼ੁਕਰੀਆ ਬਾਪੂ ਜੀ। ਇੱਧਰ ਚੱਲਦੇ ਆ, ਬਜ਼ੁਰਗ ਬੈਠੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਵੇਂ ਦਾ ਮਾਹੌਲ ਹੈ ਪਿੰਡ ਦੇ ਵਿੱਚ? ਜਿੱਦਾਂ ਗੱਲ ਕਰ ਰਹੇ ਆ, ਕਹਿੰਦੇ ਬੜਾ ਚੰਗਾ। ਕੋਈ ਆ ਪਾਰਟੀਬਾਜ਼ੀ ਵੀ ਕੋਈ ਨਹੀਂ ਗੇ, ਇੱਕ ਦਲਤਾਂ ਦਾ ਖੜਾ, ਇੱਕ ਜ਼ਿਮੀਂਦਾਰਾਂ ਦਾ ਖੜਾ। ਇਹ ਕਈ ਵਾਰੀ ਬਜ਼ੁਰਗੋ ਇਦਾਂ ਹੁੰਦਾ ਹੈ ਕਿ ਜਦੋਂ ਸਰਪੰਚੀ ਦੀਆਂ ਚੋਣਾਂ ਲੰਘਦੀਆਂ, ਘੱਟੋ ਘੱਟ 6 ਮਹੀਨੇ ਕੋਈ ਆਪਣੇ ਵਿਆਹਾਂ ਭੋਗਾਂ ਤੇ ਵੀ ਨਹੀਂ ਜਾਂਦਾ। ਨੱਕ ਕੋਈ ਏਦਾਂ ਦੀ ਗੱਲ ਨਹੀਂ। ਨਾ 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 ਨਹੀਂ ਨਹੀਂ ਬਿਲਕੁਲ ਨਹੀਂ ਨਹੀਂ, ਮੈਂ ਕਿਹਾ ਤੇ ਤੁਹਾਡੇ ਪਿੰਡ ਦਾ ਵਿਕਾਸ ਕਿਹੋ ਜਿਹਾ ਹੋਇਆ ਬੀਤੇ ਸਮੇਂ? ਪੁਰਾਣੇ ਜਿਹੜੇ ਸਰਪੰਚ ਰਹੇ ਨੇ, ਕੀ ਕਹਿ ਸਕਦੇ, ਉਹ ਗਲੀਆਂ ਨਾਲੀਆਂ 'ਚ ਹੀ ਫਸੇ ਆ। ਹਾਂਜੀ, ਛੱਪੜਾਂ 'ਚ, ਗਲੀਆਂ ਨਾਲੀਆਂ 'ਚ, ਹੋਰ ਕੁਝ ਨਹੀਂ। ਅੱਗੇ ਨਹੀਂ ਤੁਰਦੀ ਗੱਡੀ ਇਸ ਤੋਂ? ਅੱਗੇ ਅੱਗੇ ਤਾਂ ਹੁਣ ਚੱਤਰ ਦੇ ਚੜੇ, ਕਦੀ ਕੋਈ ਸਰਕਾਰ ਬਦਲ ਜਾਂਦੀ, ਕਦੀ ਕੋਈ ਕੁਝ ਮੁਲਮ ਨਹੀਂ ਰਿਹਾ। ਕੋਈ ਜਿਹੜਾ ਪਹਿਲਾ ਸਰਪੰਚ ਸੀ ਐਮਐਲਏ ਬਣ ਗਿਆ। ਉਸ ਐਮਐਲਏ ਜਿਹੜਾ ਹੁਣ ਐਮਐਲਏ ਬਣ ਗਿਆ, ਉਸ ਸਰਪੰਚ ਨੇ ਪਿੰਡ ਨੂੰ ਕੀ ਦਿੱਤਾ? ਕੁਝ ਕੀਤਾ ਸੁਧਾਰ? ਉਹ ਜਿੰਨਾ ਕਰ ਸਕਿਆ ਉਹਨਾਂ ਕੀ ਕੀਤਾ। ਮੈਂ ਹੁਣ ਇਹਦੇ ਬਾਰੇ ਵਾਲਾ ਨਹੀਂ ਕੁਝ ਕਹਿ ਸਕਦਾ। ਬਾਲਾ ਨਹੀਂ ਕਹਿਣਾ ਚਾਹੁੰਦੇ? ਹਾਂ ਜੀ। ਨਹੀਂ, ਤੁਸੀਂ ਬੋਲਣਾ ਨਹੀਂ ਚਾਹੁੰਦੇ ਜਾਂ ਉਹਨਾਂ ਨੇ ਕੀਤਾ ਨਹੀਂ? ਨਹੀਂ ਨਹੀਂ, ਕੁਝ ਨਹੀਂ ਕਰਨਾ ਚਾਹੁੰਦੇ। ਅੱਛਾ ਜੀ, ਠੀਕ ਹੈ, ਸ਼ੁਕਰੀਆ ਸ਼ੁਕਰੀਆ। ਸੋ ਗੱਲਬਾਤ ਕਰ ਰਹੇ ਆ, ਇੱਧਰ ਕੁਝ ਕਹਿਣਾ ਵੀ ਨਹੀਂ ਚਾਹੁੰਦੇ ਬਾਈ ਹੋਣੀ ਸਾਡੇ ਨਾਲ। ਬਾਈ ਹਾਂਜੀ, ਕਿਵੇਂ ਹੋ ਜੀ? ਬਾਈ ਇੱਥੇ ਗਰਾਊਂਡ ਬਣਨੀ ਚਾਹੀਦੀ, ਨਵੀਂ ਪੀੜ੍ਹੀ ਨੂੰ ਮੌਕਾ ਮਿਲਣਾ ਚਾਹੀਦਾ। ਗਰਾਊਂਡ ਬਣੇ, ਮੁੰਡੇ ਭਲਵਾਨੀ ਨਹੀਂ ਗਰਾਊਂਡ ਪਿੰਡ ਚ ਗਰਾਊਂਡ ਕੋਈ ਨਹੀਂ। ਤੁਹਾਡੇ ਪਿੰਡੋਂ ਤਾਂ ਐਮਐਲਏ ਵੀ ਆ, ਤੁਹਾਡੇ ਪਿੰਡ ਨੂੰ ਤਾਂ ਠਾਠਾ ਗਰਾਂਟਾਂ ਮਿਲਣੀਆਂ ਚਾਹੀਦੀਆਂ। ਗਰਾਂਟਾਂ ਹੁਣ ਥੋੜਾ ਚਿਰ ਹੀ ਹੋਇਆ ਐਮਐਲਏ ਬਣੇ ਨੂੰ। ਉਹ ਗਰਾਂਟਾਂ ਤੇ ਬਾਅਦ ਚ ਨਹੀਂ ਦੇਖਾਂਗੇ ਕੀ ਹਿਸਾਬ ਤਾਂ ਆ। ਦੋਗੇ ਤੇ ਫੇਰ ਆ ਨਾ। ਹਾਲੇ ਗਰਾਊਂਡ ਬਣੇ, ਮੁੰਡੇ ਘੁਲਣ। ਨਸ਼ਾ ਤਾਂ ਹੈਗਾ ਹੀ ਆ ਬਾਈ, ਨਸ਼ਾ ਤਾਂ ਬਹੁਤ ਆ। ਠੀਕ ਹੈ ਤੁਹਾਡੇ ਨਾ। ਪਿੰਡ ਚ ਨਸ਼ੇ ਦਾ ਕੀ ਹਾਲ ਆ? ਘੁਲਦਾ ਭਾਜੀ, ਨਸ਼ਾ ਬਥੇਰਾ ਆ, ਲੋਕੀ ਵੇਚਦੇ ਆ, ਕਰਦੇ ਆ, ਕੋਈ ਕਹਿੰਦਾ ਨਹੀਂ। ਹਾਂਜੀ, ਠੀਕ ਹੈ ਜੀ, ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ। ਸੋ ਗਲੀਆਂ ਨਾਲੀਆਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਆ। ਇਸ ਪਿੰਡ ਦੇ ਇਸ ਸਮੇਂ ਜਿੱਥੇ ਖੜੇ ਆ, ਇੱਥੇ ਇੰਟਰਲੌਕ ਟਾਈਲ ਲੱਗੀ ਹੋਈ ਹੈ, ਪਰ ਇਹ ਕੱਚੀਆਂ ਜਿਹੜੀਆਂ ਗਲੀਆਂ ਹੁੰਦੀਆਂ ਨੇ ਉਹ ਨੇ। ਇੱਧਰ ਬੂਥ ਲੱਗੇ ਹੋਏ ਨੇ, ਇਹਨਾਂ ਨਾਲ ਵੀ ਗੱਲ ਕਰ ਲੈਂਦੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਕਿਹੋ ਜਿਹਾ ਮਾਹੌਲ ਹੈ ਪਿੰਡ ਦੇ ਵਿੱਚ ਵੋਟਾਂ ਨੂੰ ਲੈ ਕੇ? ਬਹੁਤ ਵਧੀਆ ਮਾਹੌਲ ਹੈ ਜੀ। ਅੱਛਾ ਜੀ, ਆਪਸੀ ਭਾਈਚਾਰਾ ਕਾਇਮ ਹੈ? ਆਪਣੇ ਪੂਰਾ ਕਹਿਵਾ, ਸਾਡੇ ਪਹਿਲਾਂ ਵੀ ਇਦਾਂ ਹੀ ਹੁੰਦੀ ਆ, ਹੁਣ ਵੀ ਇਦਾਂ ਹੀ ਆ। ਮੈਂ ਖੁਦ ਵੀ ਪੰਚਾਇਤ ਮੈਂਬਰ ਹਾਂ, ਪਿਛਲੀ ਵਾਰ ਇਹ ਵੀ ਪੰਚਾਇਤ ਮੈਂਬਰ। ਅੱਛਾ ਜੀ, ਬਹੁਤ ਇਹ ਪਿਆਰ ਇੱਕ ਦੂਜੇ ਇਹ ਪਿਆਰ ਹੈ ਪੂਰਾ। ਬਿਲਕੁਲ ਸ਼ਾਂਤੀ ਨਾਲ ਵੋਟਾਂ ਪਾ ਰਹੇ ਆ, ਇੱਕ ਦੂਜੇ ਨੂੰ ਬੁਲਾਉਂਦੇ ਆ, ਸਾਰਾ ਕੰਮ ਕਰ ਰਹੇ ਆ, ਕੋਈ ਟੈਨਸ਼ਨ ਦੀ ਲੋੜ ਨਹੀਂ। ਜੇ ਬੂਥ ਇੱਕ ਇਕੱਠੇ ਹੀ ਲੱਗ ਜਾਂਦੇ ਤਾਂ ਮਜ਼ਾ ਨਾ ਆ ਜਾਂਦਾ? ਹਾਂਜੀ ਯਾਰ, ਚਲੋ ਕੋਈ ਨਹੀਂ, ਇੱਕੋ ਹੀ ਸਾਰੇ ਇੱਕ ਦੂਜੇ ਬੂਥ ਤੇ ਬੈਠੇ ਹੀ ਆ ਸਾਰੇ। ਇਹ ਕਿਉਂ ਨਹੀਂ ਹੋਣਾ? ਕਿਉਂ? ਫੇਰ ਇੱਕ ਮਿੰਟ, ਉਹ ਜੀ ਆਪਾਂ ਕੀ ਕਹਿੰਦੇ ਹੁੰਦੇ, ਸਰਬਸੰਮਤੀ ਜਿਹਨੂੰ ਕਹਿੰਦੇ ਇੱਕ। ਹਾਂਜੀ ਹਾਂਜੀ, ਉਹ ਨਾ ਹੋ ਜਾਵੇ। ਜੇ ਉਹ ਹੋ ਜਾਵੇ ਤਾਂ ਫਿਰ ਬੂਥ ਵੀ ਆਪੇ ਇੱਕ ਹੋ ਜਾਣਾ। ਸਰਬਸੰਮਤੀ ਕਿਉਂ ਨਹੀਂ ਹੋ ਸਕੀ ਪਿੰਡ? ਕਿਉਂ ਨਹੀਂ ਹੋ ਸਕੀ ਤੁਹਾਡੇ ਪਿੰਡ 'ਚ ਸਰਬਸੰਮਤੀ? ਤੁਹਾਡੇ ਪਿੰਡੋਂ ਤਾਂ ਐਮਐਲਏ ਸਾਹਿਬ ਨੇ, ਹੋ ਸਕਦਾ ਹੀ ਤੁਹਾਨੂੰ ਗ੍ਰਾਂਟਾਂ ਬਹੁਤ ਵੱਧ ਮਿਲ ਜਾਂਦੀਆਂ। ਪਹਿਲਾਂ ਤਾਂ ਮਿਲੀਆਂ ਨਹੀਂ। ਜਦ ਪਹਿਲਾਂ ਨਹੀਂ ਮਿਲੀਆਂ ਤੇ ਹੁਣ ਕਿੱਥੋਂ ਮਿਲ ਜਾਣਗੀਆਂ? ਵੈਸੇ ਤੁਹਾਡੇ ਜਿਹੜੇ ਐਮਐਲਏ ਸਾਹਿਬ ਨੇ ਪਹਿਲਾਂ ਮਿਲ ਗਏ ਨੇ। ਨਹੀਂ, ਤੁਸੀਂ ਜਿਸ ਤਰੀਕੇ ਦੇ ਨਾਲ ਕਹਿ ਰਹੇ ਹੋ ਪੰਚਾਇਤ ਮੈਂਬਰ ਰਹੇ ਹੋ, ਐਮਐਲਏ ਸਾਹਿਬ ਤੁਹਾਡੇ ਪਿੰਡੋਂ ਨੇ, ਕੋਟਲੀ ਸਾਹਿਬ, ਉਹਨਾਂ ਦੇ ਹੱਥੀਂ ਕੋਈ ਪੈਸਾ ਆਇਆ ਹੈ ਵੀ ਤੁਹਾਨੂੰ ਕੋਈ ਵਾਧਾ? ਨਹੀਂ ਨਹੀਂ, ਕੋਈ ਨਹੀਂ ਆਇਆ। ਨਹੀਂ ਆਇਆ? ਨਹੀਂ ਆਇਆ। ਕਦੀ ਉਹਨਾਂ ਤੋਂ ਮਦਦ ਮੰਗੀ ਹੋਵੇ? ਜਿਹੜੇ ਪਹਿਲਾਂ ਪੈਸੇ ਪਏ ਸੀ ਉਹਦੇ ਨਾਲ ਹੀ ਕੰਮ ਚਲਾਇਆ ਬਸ। ਕਿੰਨੇ ਕੁ ਪੈਸੇ ਮਿਲੇ ਨੇ ਪਿੰਡ ਨੂੰ? ਪਹਿਲੇ ਜਿਹੜੇ ਸੀਗੇ ਅੱਜ ਤੋਂ 5 ਸਾਲ ਪਹਿਲਾਂ ਦੇ ਅੱਛਾ, ਉਹ ਹੋ ਗਏ। ਨਵਾਂ ਪੈਸਾ ਕੋਈ ਨਹੀਂ ਆਇਆ। ਅੱਛਾ, ਉਹੋ ਹੀ ਹੈ। ਨਵੀਂ ਗ੍ਰਾਂਟ ਕੋਈ ਨਹੀਂ ਆਈ। ਬਹੁਤ ਹੈ ਜੀ, ਠੀਕ, ਸ਼ੁਕਰੀਆ ਸ਼ੁਕਰੀਆ। ਦੇਖਦੇ ਪਿੰਡ ਦੇ ਵਿੱਚ। ਹਾਂਜੀ, ਠੀਕ ਹੋ ਜੀ? ਹਾਂਜੀ ਠੀਕ ਹੈ। ਭਾਈ ਜਾਂਦੇ ਹੋ ਚੋਣਾ? ਮੈਂ ਕਹਾਂ ਜੀ ਪਰਮਾਤਮਾ ਦੀ ਕਿਰਪਾ ਆ, ਵਾਹਿਗੁਰੂ। ਚਿੱਟੇ ਕੁੜਤੇ ਪਾਏ ਆ, ਫੇਰ ਪੂਰੀ ਛਵੀ ਦਿੰਦੇ ਆ। ਵੀ ਪਾਵਾਂਗੇ, ਹੋਰ ਦੱਸੋ ਜੀ। ਬਦਲ ਕੇ ਪਾ ਕੇ ਜਿੱਤ ਕੇ ਜਾਵਾਂਗੇ, ਸ਼ਾਮ ਨੂੰ ਪਾ ਕੇ ਨਵੇਂ ਪਾਵਾਂਗੇ। ਅੱਛਾ ਸਮਾਇਆ 2-3 ਅੱਛਾ ਜਿੱਤ ਕੇ ਜਾਵਾਂਗੇ, ਪਰਮਾਤਮਾ ਦੀ ਕਿਰਪਾ ਆ। ਅੱਛਾ, ਨਜ਼ਾਰੇ। ਪੀਲਾ ਪਾ ਦੇਣਾ ਕਹਿੰਦੇ। ਇਹ ਤਾਂ ਮੇਰੇ ਆ, ਚਿੱਟੇ ਵੀ ਪਾ ਸਕਦੇ, ਕਾਲੇ ਵੀ ਪਾ ਸਕਦੇ ਆ। ਇਹ ਤਾਂ ਇਹਨਾਂ ਦਾ ਕੋਈ ਪ੍ਰੋਬਲਮ ਨਹੀਂ ਮੈਨੂੰ। ਪਰਮਾਤਮਾ ਦੀ ਕਿਰਪਾ ਆ, ਅੱਛਾ, ਵਾਹਿਗੁਰੂ ਦੀ ਕਿਰਪਾ। ਤੁਸੀਂ ਪੰਚੀ ਤੇ ਖੜੇ ਹੋ? ਹਾਂਜੀ, ਪੈਂਚੀ ਦੇ ਖੜੇ ਆ। ਲਓ ਜੀ, ਬਾਈ ਹੋਣੀ ਪੰਚੀ ਤੇ ਖੜੇ ਨੇ, ਇੱਧਰ ਵੀ ਬਾਈ ਹੋਣੀ। ਹਾਂਜੀ ਹਾਂਜੀ ਹਾਂਜੀ, ਕਿਵੇਂ ਹੋ ਜੀ? ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਤੁਸੀਂ ਵੀ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ। ਜੀ ਆ ਵੈਲਕਮ ਸਾਡੇ ਪਿੰਡ ਆਏ ਸ਼ੁਕਰੀਆ ਜੀ, ਸ਼ੁਕਰੀਆ। ਤੇ ਕੋਈ ਗੱਲ ਨਹੀਂ, ਇਹ ਸੰਗਤ ਦਾ ਫਤਵਾ ਹੈ। ਸਹਿਬਤ ਵਡਿਆਈਆਂ ਜਿਸ ਭਾਵੇ ਤਿਸ ਦੇ। ਆਪਾਂ ਨੂੰ ਮਨਜ਼ੂਰ ਹੈ, ਆਪਾਂ ਲੋਕਾਂ ਲਈ ਖੜੇ ਆ, ਲੋਕ ਸਾਡੇ ਲਈ ਖੜੇ ਆ। ਕੋਈ ਚਿੰਤਾ ਵਾਲੀ ਗੱਲ ਨਹੀਂ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਆਪਾਂ ਕਿਹੜਾ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਆ, ਕਈ ਵਾਰੀ ਲੜਿਆ ਅੱਗੇ ਇਲੈਕਸ਼ਨ, ਕੋਈ ਪ੍ਰੋਬਲਮ ਨਹੀਂ ਹੈਗੀ। ਕਿੱਦਾਂ ਦਾ ਮਾਹੌਲ, ਕਿੱਦਾਂ ਦਾ ਮਾਹੌਲ? ਬਹੁਤ ਵਧੀਆ। ਸਾਡੇ ਪਿੰਡ ਜਦੋਂ ਦੀਆਂ ਵੋਟਾਂ ਪੈਂਦੀਆਂ, ਜਦੋਂ ਦੀ ਡੈਮੋਕ੍ਰੇਸੀ ਸ਼ੁਰੂ ਹੋਈ ਆ, ਵੋਟਾਂ ਮੇਰਾ ਖਿਆਲ ਹੈ ਅੱਜ ਤੱਕ ਕੋਈ ਲੜਾਈ ਝਗੜਾ, ਕੋਈ ਏਦਾਂ ਦਾ ਗੱਲ ਨਹੀਂ ਹੋਈ। ਭਾਈਚਾਰਾ ਬਿਲਕੁਲ ਸਾਂਝਾ। ਆ ਹੋਰ ਬੂਥ ਲੱਗਾ ਆ, ਇੱਧਰ ਹੋ ਰਿਹਾ, ਸਾਡਾ ਉੱਧਰ ਆ, ਅਸੀਂ ਸਾਰੇ ਇਕੱਠੇ ਆ।
ਔਰ ਇਕੱਠੇ ਹੀ ਰਹਿਣਾ ਆ, ਇਕੱਠੇ ਹੀ ਰਹਿੰਦੇ ਆ। ਸਾਡੀ ਪਰਿਵਾਰਕ ਸਾਂਝ ਆ, ਭਾਈਬੰਦੀ ਆ, ਕੋਈ ਇਦਾਂ ਦੀ ਗੱਲ ਨਹੀਂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਧਰ ਬੀਬੀਆਂ ਵੀ ਮੌਜੂਦ ਆ, ਗੱਲ ਕਰਕੇ ਦੇਖ ਲੈਂਦੇ ਆ ਜੇ ਉਹ ਸਾਡੇ ਨਾਲ ਗੱਲਬਾਤ ਕਰ ਸਕਣ। ਸੋ ਇੱਕ ਵਾਰ ਜ਼ਰੂਰ ਚੱਲਦੇ ਆ ਬੀਬੀਆਂ ਦੇ ਵੱਲ ਵੀ, ਕਿਉਂਕਿ ਸਾਰੇ ਵਿਅਸਤ ਨੇ ਤੇ ਪਿੰਡ ਦੇ ਵਿੱਚੋਂ ਇਸ ਵਾਰ ਵੀਵਨ ਰਿਜ਼ਰਵ ਸੀਟ ਸੀ ਤੇ ਵੀਵਨ ਹੀ ਸਰਪੰਚ ਬਣੂਗੀ ਪਿੰਡ ਦੀ। ਹਾਂਜੀ ਆਂਟੀ, ਸਾਡਾ ਛੱਪੜ ਵੀ ਦੇਖ ਲੈਣਾ ਸੀ। ਛੱਪੜ ਉਹ ਛੱਪੜ ਜਿੱਥੋਂ ਆਈਦਾ ਆ, ਗੇਟ ਤੋਂ ਵੜਦੇ ਆ ਜਦੋਂ। ਹਾਂ ਅੱਛਾ ਜੀ, ਉਹ ਵੀ ਦੇਖ ਲੈਣਾ ਸੀ। ਬੀਬੀ ਜੀ ਉਹ ਕਦੋਂ ਦੀ ਸਮੱਸਿਆ ਖੜੀ ਆ, ਕਿੰਨੇ ਕੁ ਸਾਲ ਹੋ ਗਏ? ਕਿੰਨੇ ਸਾਲ ਹੋ ਗਏ ਪੁੱਤ? ਅੱਛਾ ਜੀ, ਸਾਨੂੰ ਤਾਂ ਦੇਖਦਿਆਂ ਨੂੰ 35 ਸਾਲ ਹੋ ਗਏ। ਤੇ ਕਿਸੇ ਸਰਪੰਚ ਨੇ ਧਿਆਨ ਨਹੀਂ ਦਿੱਤਾ? ਸਾਡੇ ਇੱਕੋ ਹੀ ਸਰਪੰਚ, ਉਹਨੇ ਨਹੀਂ ਧਿਆਨ ਦਿੱਤਾ। ਕਿਉਂ, ਕੌਣ ਸੀ ਉਹ ਸਰਪੰਚ? ਅਸੀਂ ਹੁਣ ਨਾਂ ਥੋੜਾ ਲੈ ਸਕਦੇ ਆ। ਅੱਛਾ, ਸਾਡੇ ਨਹੀਂ ਧਿਆਨ ਦਿੱਤਾ। ਜਿਹੜਾ ਐਮਐਲਏ ਬਣ ਗਿਆ ਉਹ? ਅੱਛਾ, ਜਾਣ ਕੇ ਪੁੱਛਦੇ, ਪਤਾ ਇਹਨਾਂ ਨੂੰ ਸਾਰਾ ਹੀ ਹੈ। ਜਾਣ ਕੇ ਨਹੀਂ ਪੁੱਛਦੇ ਜੀ, ਤੁਹਾਡੇ ਤੋਂ ਪੁੱਛਣਾ ਜ਼ਰੂਰੀ ਹੈ ਕਿਉਂਕਿ ਕੋਈ ਹੋਰ ਵੀ ਹੋ ਸਕਦਾ। ਅਸੀਂ ਉਹ ਛੱਪੜ ਦੇਖ ਲੈਣਾ ਸੀ ਬਸ, ਸਾਰੀਆਂ ਸਮੱਸਿਆ ਸਾਡੀਆਂ ਇਹ ਦੇਖ ਲੈਣੀਆਂ ਸੀ। ਨਹੀਂ ਹੋਰ ਉੱਥੇ ਕਦੀ ਹਾਦਸਾ ਤਾਂ ਨਹੀਂ ਕੋਈ ਵਾਪਰਿਆ, ਕੋਈ ਬੱਚੇ ਦਾ ਕੀ ਹੋਇਆ ਸੀ? ਪਸ਼ੂ ਮਰ ਗਏ ਸੀਗੇ ਵਿੱਚ ਡੁੱਬ ਕੇ। ਅੱਛਾ ਜੀ, ਉੱਥੇ ਸੜਿਆ ਪਾਣੀ ਉਹਦਾ ਗੰਦਾ ਜਿਹੜਾ ਪੀਣ ਨੂੰ ਬੰਦੇ ਬਿਮਾਰ ਹੁੰਦੇ ਆ ਉਹਦੇ ਨਾਲ। ਹਾਂ, ਉਹ ਟੈਂਕੀ ਦਾ ਪਾਣੀ, ਟੈਂਕੀ ਨਹੀਂ ਦੇਖੀ, ਉਹਦੇ ਨਾਲ ਪਾਣੀ ਜੁਆਇੰਟ ਤੇ ਕਰਦਾ। ਫੇ ਅੱਜ ਤੁਸੀਂ ਵੋਟ ਪਾਉਣ ਦਾ ਤੁਹਾਡੇ ਤੋਂ ਅਧਿਕਾਰ ਹੈ, ਅੱਜ ਇਹ ਸੋਚ ਕੇ ਵੋਟ ਪਾਈ ਹੈ ਵੀ ਜਿਹੜਾ ਉਹ ਹੱਲ ਕਰੋ। ਸੋਚ ਕੇ ਹੀ ਪਾਵਾਂਗੇ ਹੁਣ, ਬਸ ਸੋਚ ਕੇ ਹੀ ਪਾਵਾਂਗੇ ਪੁੱਤ। ਇਹਦਾ ਹੱਲ ਕਰਾਉਣਾ ਫੇ। ਹਾਂ, ਅਸੀਂ ਮੰਨ ਕੇ ਚੱਲੀਏ ਜਿਹੜੀ ਵੋਟ ਤੁਸੀਂ। ਜਿਹੜਾ ਹੱਲ ਕਰੂਗਾ ਅਸੀਂ ਉਹਨੂੰ ਵੋਟ ਪਾਵਾਂਗੇ। ਅੱਛਾ ਜੀ, ਹਾਂ ਬਸ। ਬਹੁਤ ਚੰਗੀ ਗੱਲ ਹੈ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਬੀਬੀ, ਤੁਸੀਂ ਸਰਪੰਚੀ ਦੇ ਉਮੀਦਵਾਰ? ਅੱਛਾ ਜੀ, ਲਓ ਜੀ, ਜਿਹੜੇ ਸਰਪੰਚੀ ਦੇ ਉਮੀਦਵਾਰ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ। ਬੀਬੀ ਜੀ, ਜਿੱਦਾਂ ਬੀਬੀ ਹੁਣੀ ਗੱਲ ਕੀਤੀ ਕਿ ਉਹ ਛੱਪੜ ਦੀ ਬਹੁਤ ਸਮੱਸਿਆ ਤੁਹਾਡੇ ਪਿੰਡ 'ਚ ਪਸ਼ੂਆਂ, ਤੁਹਾਡੇ ਕੋਲ ਕੋਈ ਰੋਡ ਮੈਪ, ਕੋਈ ਤਿਆਰੀ ਹੈ ਇਦਾਂ ਦੀ ਵੀ ਉਹਨੂੰ ਕਿੱਦਾਂ ਠੀਕ ਕਰਨਾ ਹੈ, ਜਾਂ ਗ੍ਰਾਂਟ ਲਿਆਉਣੀ, ਜਾਂ ਆਪ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਠੀਕ ਕਰਨਾ? ਸਾਰੇ ਕਰਾਂਗੇ, ਸਾਰਾ ਕਰਾਂਗੇ ਆਪਣੇ। ਹਾਂਜੀ, ਠੀਕ ਹੈ। ਇੱਕ ਚੀਜ਼ ਹੋਰ ਦੱਸ ਦਿਓ, ਅਸੀਂ ਨਾ ਪਿੰਡ ਪਿੰਡ ਜਾ ਕੇ ਜਿੱਦਾਂ ਗੱਲਬਾਤ ਕਰ ਰਹੇ ਸੀ, ਉਸੇ ਮੁਤਲਕ ਅਸੀਂ ਤੁਹਾਡੇ ਪਿੰਡ 'ਚ ਵੀ ਆਏ ਸੀ। ਜਿਹੜੀ ਦੂਜੀ ਤੇ ਰਹਿ ਜਿਹੜੇ ਸਰਪੰਚੀ ਲਈ ਖੜੇ ਨੇ ਉਹਨਾਂ ਦੇ ਪਤੀ ਨਾਲ ਗੱਲ ਕਰ ਰਹੇ ਸੀ, ਉਹਨਾਂ ਨੂੰ ਵੀ ਪੁੱਛਿਆ ਸੀ। ਮੈਂ ਕਿਹਾ ਤੁਹਾਨੂੰ ਵੀ ਪੁੱਛ ਲਿਆ ਜਾਵੇ ਉਹ ਸਵਾਲ ਕਿ ਜਦੋਂ ਸਰਪੰਚ ਬਣ ਜਾਂਦੇ ਹੋ, ਐ ਤਾਂ ਨਹੀਂ ਹੋਊ ਕਿ ਤੁਹਾਡਾ ਪੁੱਤਰ, ਤੁਹਾਡਾ ਪਤੀ ਅੱਗੇ ਸਰਪੰਚੀ ਕਰੀ ਜਾਵੇ, ਹਰੇਕ ਮੀਟਿੰਗ ਵੀ ਉਹ ਅਟੈਂਡ ਕਰੇ? ਤੁਸੀਂ ਆਪ ਜਾਵੋਗੇ, ਆਪ ਮੁੱਦੇ ਸੁਣੋਗੇ? ਹਾਂਜੀ ਹਾਂ, ਜਾਵਾਂਗੇ। ਤੁਸੀਂ ਆਪ ਮੌਜੂਦ ਰਹੋਗੇ? ਹਾਂਜੀ ਹਾਂਜੀ ਹਾਂਜੀ, ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ। ਹੋਰ ਕੁਝ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ ਜਿਹੜੇ ਇਸ ਸਮੇਂ ਤੁਹਾਨੂੰ ਦੇਖ ਰਹੇ ਨੇ ਟੀਵੀ ਦੇ ਉੱਤੇ, ਵੀ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਚਲੋ ਇਹ ਸੁਨੇਹਾ ਅਸੀਂ ਸਭ ਕੁਝ ਕਰਾਂਗੇ, ਬਣ ਜਾਈਏ। ਭਾਈਚਾਰਕ ਏਕਤਾ ਕਾਇਮ ਹੈ ਪਿੰਡ 'ਚ? ਹਾਂਜੀ ਹਾਂਜੀ, ਇਹ ਅੱਛਾ, ਤਾਂ ਉਹ ਨਹੀਂ ਟੁੱਟਣੀ ਚਾਹੀਦੀ। ਨਹੀਂ ਨਹੀਂ ਨਹੀਂ, ਸ਼ੁਕਰੀਆ। ਸੋ ਦੇਖ ਸਕਦੇ ਹੋ ਕਿ ਬੀਬੀ ਜੀ ਹੁਣੀ ਸਰਪੰਚੀ ਦੇ ਉਮੀਦਵਾਰ ਨੇ। ਪਿੰਡ ਦੇ ਵਿੱਚ ਬੜਾ ਸੁਖਾਵਾਂ ਮਾਹੌਲ ਹੈ, ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਸਭ ਤੋਂ ਵੱਡਾ ਕੰਸਰਨ ਪਿੰਡ ਦੇ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਛੱਪੜ ਪੈਂਦਾ ਹੈ ਉਹ ਹੈ, ਤੇ ਉਹਨਾਂ ਨੇ ਆਪਣੇ ਬਲਬਲੇ ਵੀ ਸਾਂਝੇ ਕੀਤੇ ਨੇ। 4 ਚਫੇੜੇ ਕਿੱਦਾਂ ਜੀ? ਛੱਪੜਿਆ ਚਾਰ, ਇੱਧਰ ਵੀ ਛੱਪੜ, ਉਧਰ ਵੀ ਛੱਪੜ, ਇੱਧਰ ਵੀ ਸਿਵਿਆਂ ਕੋਲ ਵੀ ਛੱਪੜ। ਕਿਸੇ ਨੇ ਵੀ ਸਫਾਈ ਨਹੀਂ ਛੱਪੜ ਦੀ ਕਰਾਈ, ਕਿਸੇ ਨੇ ਵੀ। ਜਿਹੜੇ ਵੀ ਸਰਪੰਚ ਬਣੇ, ਐਮਐਲਏ ਬਣੇ, ਕਿਸੇ ਨੇ ਕੁਝ ਨਹੀਂ ਕੀਤਾ। ਤਾਂ ਫੇ ਅਸੀਂ ਤਾਂ ਆਪੇ ਹੀ ਡੁੱਬਣਾ ਪੁੱਤਰਾ। 10 ਸਾਲ ਹੋਰ, 5 ਸਾਲ ਹੋਰ ਇਦਾਂ ਦੇ ਰਹਿ ਗਏ, ਅਸੀਂ ਤਾਂ ਮਰ ਜਾਣਾ ਹਨਾ। ਅਸੀਂ ਤਾਂ ਮਰ ਜਾਣਾ। ਕੋਈ ਨਵਾਂ ਚੁਣਾਂਗੇ ਤਾਂ ਸਾਡਾ ਕੋਈ ਸੋਚੂਗਾ ਕਿ ਨਹੀਂ। ਆਪਾਂ ਬੀਬੀ ਜੀ ਗਲੀਆਂ ਨਾਲੀਆਂ 'ਚ ਉਲਝੇ ਪਿਛਲੇ 75 ਸਾਲਾਂ ਤੋਂ, ਅੱਗੇ ਤੁਰਦੇ ਹੀ ਨਹੀਂ ਵੀ ਅਸੀਂ ਆਪਣੀ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰੀਏ ਜਾਂ ਉਸ ਤੋਂ ਅੱਗੇ ਕੋਈ ਗੱਲ ਕਰੀਏ। ਇੱਥੇ ਹੀ ਕਾਹਤੇ ਉਲਝੇ ਆ ਆਪਾਂ? ਇੱਥੇ ਉਲਝੇ ਆ, ਜਦ ਉਲਝਾਉਂਦੇ ਆ ਤੇ ਫੇਰ ਉਲਝਣਾ ਹੀ ਆ ਅਸੀਂ। ਸਾਨੂੰ ਤਾਂ ਕੋਈ ਗੱਲ ਹੀ ਨਹੀਂ ਆਉਂਦੀ। ਜਦ ਸਾਡੇ ਆਲੇ ਦੁਆਲੇ ਨਾਰਕੇ ਹੀ ਨਾਰਕੇ ਆ ਤੇ ਗੱਲ ਸਵਾਹ ਸਾਨੂੰ ਆਉਣੀ ਹੈ ਹਨਾ। ਸਾਡੇ ਇਹ ਆਲੇ ਉਹੀ ਕੁਛ। ਬੀਬੀ ਜੀ ਇਹ ਤਾਂ ਗੱਲ ਤੁਸੀਂ ਉੱਥੇ ਡੁੱਬ ਜੀਏ, ਪਾਣੀ ਤਿਲਕਣਿਆ, ਮੀਂਹ ਪੈਂਦੇ ਚ ਕਿੱਦਾਂ ਦਾ ਹਾਲ ਹੁੰਦਾ? ਉੱਥੇ ਤਾਂ ਤਿਲਕਣਿਆ, ਪੁੱਤ ਡਿੱਗ ਡਿੱਗ ਜਾਂਦੇ ਆ। ਬੀਬੀ ਜੀ ਇਹ ਗੱਲ ਦੱਸਿਓ, ਜਿੱਦਾਂ ਕਹਿ ਰਹੇ ਕਿ 3 ਜਾਂ 4 ਟਰਮਾਂ ਉਹ ਸਰਪੰਚ ਰਹੇ ਨੇ, ਜੇ ਉਹਨਾਂ ਨੇ ਨਹੀਂ ਕੰਮ ਕੀਤਾ ਸੀ, ਛੱਪੜ ਦਾ ਕੰਮ ਨਹੀਂ ਕਰ ਰਹੇ ਸੀ, ਫਿਰ ਬਾਰ-ਬਾਰ ਕਿੱਦਾਂ ਜਿੱਤਦੇ ਰਹੇ ਉਹ? ਬਸ ਏਦਾਂ ਹੀ। ਤੁਹਾਨੂੰ ਹੁਣ ਕਿੱਦਾਂ ਦੱਸੀਏ? ਪੈਸਾ ਬੋਲਦਾ ਆ, ਪੈਸਾ ਬੋਲਦਾ ਸਾਰੇ ਤੇ ਹੁਣ ਤਾਂ ਐਮਐਲਏ ਬਣ ਗਏ ਆ, ਹੁਣ ਤਾਂ ਤੁਹਾਡੇ ਪਿੰਡ ਨੂੰ ਜ਼ਿਆਦਾ ਪੈਸਾ ਲਿਆ ਕੇ ਸੋਚਿਆ ਐਡੀ ਵੱਡੀ ਗੱਦੀ ਤੇ ਬਹਾਲੇ ਪਿੰਡ ਨੇ, ਫੇਰ ਵੀ ਨਹੀਂ ਸਾਡਾ ਸੋਚਿਆ ਕੁਛ। ਨਹੀਂ ਸੋਚਿਆ। ਪਾਰਕ ਨਹੀਂ ਬਣਾਈ, ਹੋਰ ਉਹਨਾਂ ਨੇ ਕੀ ਕਰਨਾ? ਇੱਕ ਪਾਰਕ ਨਹੀਂ ਬਣੀ ਬੱਚਿਆਂ ਲਈ, ਬਜ਼ੁਰਗਾਂ ਲਈ, ਹੋਰ ਉਹ ਕੀ ਕਰ ਦੋਗੇ? ਕੁਛ ਨਹੀਂ ਕਰ ਸਕਦੇ। ਹਾਂਜੀ, ਜਿਹੜੇ ਛੱਪੜ ਆ ਉਹ ਬਸ ਆਪਣੇ ਪਲਾਟ ਕੋਈ ਨਾ ਕੋਈ ਰੱਖੀ ਜਾਂਦਾ ਆ, ਪੂਰੀ ਜਾਂਦੇ ਆ। ਬਸ ਸਰਕਾਰੀ ਜਗ੍ਹਾ ਆ ਪਰ ਫਿਰ ਵੀ ਉੱਥੇ ਘਰ ਪਈ ਜਾਂਦੇ ਆ, ਪਲਾਟ ਰੱਖੀ ਜਾਂਦੇ ਆ ਆਪਣੇ ਆਪਣੇ ਕਰਕੇ। ਤੇ ਉਹਦੇ ਖਿਲਾਫ ਕੋਈ ਬੋਲਦਾ ਨਹੀਂ ਸਰਕਾਰੀ ਜਗ੍ਹਾ 'ਚ? ਕਿੱਦਾਂ ਕੋਈ ਨਹੀਂ ਬੋਲਦਾ। ਤੁਹਾਡੇ ਮੀਡੀਆ ਵਾਲੇ ਪਿੱਛੇ ਜਾ ਸੀ, ਮੀਡੀਆ ਵਾਲੇ ਉੱਥੇ ਛੱਪੜ ਦਿਖਾ ਲਿਆ ਸੀ ਉਹਨੇ, ਬੀਬੀਆਂ ਜਿਹੜੀਆਂ ਉਧਰ ਬੀਬੀਆਂ ਆ ਉਹਨੇ ਦਿਖਾ ਲਿਆ ਛੱਪੜ ਵੀ। ਆਹ ਦੇਖ ਲਓ ਸਾਡਾ ਹਾਲ। ਅੱਛਾ, ਆਹ ਸਾਡਾ ਹਾਲ ਦੇਖੋ।
ਤੇ ਇਹ ਹੀ ਦਿਖਾਲਣਾ ਹੀ ਹੁੰਦਾ ਜਦ ਅਸੀਂ ਡੁੱਬੇ ਹੋਏ ਨਰਕ ਦੇ ਵਿੱਚ ਡੁੱਬਣਾ ਹੀ ਆ ਹਨਾ ਇਦਾਂ ਹੈ। ਕਦੀ ਉਹਨਾਂ ਨੂੰ ਸਵਾਲ ਨਹੀਂ ਕੀਤਾ ਇਹ ਵਾਲਾ ਉਹਨਾਂ ਦੇ ਮੂੰਹ ਤੇ ਉਹਨਾਂ ਨੂੰ ਕਿਹੜਾ ਅੰਨੇ ਆ ਨਹੀਂ ਉਹ ਕਿਹੜੇ ਅੰਨੇ ਆ ਉਹਨਾਂ ਨੂੰ ਦੀਦਾ ਹੀ ਆ ਉਹਨਾਂ ਦਾ ਪਿੰਡ ਜੱਦੀ ਆਏ ਜੱਦੀ ਪਿੰਡ ਆ ਉਹ ਰਾਹ ਵਰਤਦੇ ਨਹੀਂ ਉਹ ਵਾਲਾ ਵਰਤਦੇ ਹੀ ਹੋਣਗੇ ਉੱਥੋਂ ਦੀ ਲੰਘਦੇ ਹੋਣਗੇ ਹਨਾ ਤਾਂ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਸਾਡਾ ਕੁਛ ਤੁਸੀਂ ਕੀ ਕਹਿੰਦੇ ਸੀ? ਮੈਂ ਕਿਹਾ ਵੀ ਉਹਨਾਂ ਨੂੰ ਇਹੀ ਸੋਚਣਾ ਚਾਹੀਦਾ ਵੀ ਜਦ ਵੋਟਾਂ ਪਾਈਆਂ ਤਾਂ ਕੁਝ ਪਿੰਡ ਦਾ ਸਵਾਰ ਦੇ ਬਣਾਉਂਦੇ ਹਨ ਕੁਛ ਨਹੀਂ ਪਿੰਡ ਦਾ ਬਣਾਇਆ ਅਸੀਂ ਪਿੰਡ ਦੇ ਵਿਕਾਸ ਵਾਸਤੇ ਅਸੀਂ ਖੜੇ ਹੋਏ ਹਾਂ ਹੁਣ ਹਾਂਜੀ ਵੀ ਚਲੋ ਅਸੀਂ ਜੇ ਬਣਾਂਗੇ ਤਾਂ ਕੁਝ ਪਿੰਡ ਦਾ ਸਵਾਰਾਂਗੇ ਵੀ ਬਣਾਵਾਂਗੇ ਅਸੀਂ ਬਣਾਇਆ ਸੀ ਸਾਡੇ ਮੁੰਡਿਆਂ ਨੇ ਨੱਠ ਭੱਜ ਕੀਤੀ ਸੀ ਵੀ ਕੁਝ ਬਣੂਗਾ ਪਿੰਡ ਦਾ ਤਾਂ ਸਵਾਹ ਵੀ ਨਹੀਂ ਬਣੀ ਪਿੰਡ ਵਾਲ ਦੇਖਿਆ ਵੀ ਨਹੀਂ ਐਮਐਲਏ ਬਣ ਗਿਆ ਕੁਰਸੀ ਲੈ ਲਈ ਚਲੋ ਸਤਿ ਸ੍ਰੀ ਅਕਾਲ। ਹਾਂ ਸਤਿ ਸ੍ਰੀ ਅਕਾਲ ਧੰਨਵਾਦ ਧੰਨਵਾਦ ਤੁਹਾਡਾ ਜੀ ਵੋਟ ਪਾਏ ਹੋ ਤੁਸੀਂ? ਨਹੀਂ ਪਾਉਣੀਆਂ ਹਜੇ ਅਸੀਂ ਪਾਇਆ ਉਹ ਫੇ ਲੇਟ ਹੋਈ ਜਾਣੇ ਹਜੇ ਅਸੀਂ ਬੈਠੀਆਂ ਆ ਇੱਥੇ ਅਸੀਂ ਨਗਾਉਣੀਆਂ ਬੀਬੀਆਂ ਥੱਕ ਗਏ ਤੁਸੀਂ ਬੈਠੇ ਨਹੀਂ ਥੱਕੇ ਨਹੀਂ ਅਸੀਂ ਥੱਕਦੇ 4 ਵਜੇ ਤੱਕ ਐਂ ਹੀ ਨਗਾਉਂਗੇ ਤਾਂ ਸਾਡਾ ਪੋਤਾ ਜਿਹਾ ਖੜਾ ਹੋਵੇ ਅਸੀਂ ਕਿਉਂ ਥੱਕਾਂਗੇ ਅੱਛਾ ਜੀ ਹੈਨਾ? ਪੋਤਾ ਖੜਾ ਤਾਂ ਹਾਂ ਸਾਡਾ ਪੋਤਾ ਖੜਾ ਹੈ ਬਹੁਤ ਚੰਗੀ ਗੱਲ ਹੈ। ਹਾਂਜੀ ਤੇ ਐਤਕੀ ਨਵੀਂ ਪੰਚਾਇਤ ਬਣਾ ਕੇ ਕੰਮ ਹੱਲ ਕਰਾ ਲੈਣੇ। ਮਹਾਰਾਜ ਉਹ ਮਹਾਰਾਜ ਕਰੂਗਾ ਸਾਡਾ ਚਲੋ ਬਹੁਤ ਹੋਰ ਕਿਸੇ ਨੇ ਕੁਝ ਨਹੀਂ ਕਰਨਾ ਨਾ ਬੰਦੇ ਨੇ ਨਾ ਹੋਰ ਕਿਸੇ ਨੇ ਰੱਬ ਨੇ ਕਰਨਾ ਹਾਂ ਉਹ ਨਹੀਂ ਕਰਨਾ ਸਾਡਾ ਤਾਂ ਅਸੀਂ ਤਾਂ ਹੁਣ ਰੱਬ ਮੂਹਰੇ ਰਜੋਈਆਂ ਕਰਦੇ ਵੀ ਬਾਬਾ ਤੂੰ ਹੀ ਸਾਡਾ ਸੋਚੀ ਤੇਰੇ ਅੱਗੇ ਅਰਦਾਸ ਹੈ ਸਾਡੀ ਹੈਨਾ ਬੰਦਾ ਕੁਝ ਨਹੀਂ ਕਰ ਸਕਦਾ ਬੰਦੇ ਜੇ ਕਰਦੇ ਹੁੰਦੇ 15 ਸਾਲਾਂ ਤੋਂ ਕਰ ਹੀ ਸਕਦੇ ਸੀ ਦੋੜੀ ਵਾਰੀ ਛੱਪੜ ਪਾ ਰੱਬ ਨੂੰ ਹੀ ਹੋਣਾ ਪਊ ਲੱਗਦਾ। ਬਸ ਨਹੀਂ ਮੇਰੀ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਕਿ ਤੁਸੀਂ ਕਹਿੰਦੇ ਮਾਤਾ ਜੀ ਨਹੀਂ ਮੈਂ ਪੀੜੀ ਚੰਗਾ ਕੰਮ ਕਰੇ ਵਧੀਆ ਕਰੇ ਹੁਣ ਸਰਪੰਚ ਬਣ ਜਾਣ ਸਾਰਾ ਕੁਝ ਹੋ ਜਵੇ ਪਿੰਡ ਦਾ ਫੇਰ ਸਾਰਾ ਕੁਝ ਹੋਣਾ ਨਸ਼ੇ ਪੱਤੇ ਤੋਂ ਰਹਿਮਤ ਹੋਵੇ ਦੁਨੀਆ ਸਿੱਧੇ ਪਾਸੇ ਲੱਗਣ ਇਹ ਹੀ ਆ ਗੱਲ ਜੀ। ਬੀਬੀ ਜੀ ਪਿੰਡ 'ਚ ਨਸ਼ੇ ਪੱਤੇ ਦਾ ਕੀ ਹਾਲ ਹੈ ਬਚਾ ਨਸ਼ੇ ਪੱਤੇ ਸਾਡੇ ਨਿਆਣਿਆਂ ਨੂੰ ਸੁਧਾਰਿਆ ਥੋੜਾ ਹਾਂਜੀ ਸੁਧਾਰੇ ਹੋ ਹਾਂਜੀ ਚਲੋ ਬਹੁਤ ਚੰਗੀ ਗੱਲ ਹੈ। ਸੋ ਪਿੰਡ ਦੇ ਬਹੁਤ ਸਾਰੇ ਮੁੱਦੇ ਵੀ ਸੀ ਪਿੰਡ 'ਚੋਂ ਹੀ ਐਮਐਲਏ ਨੇ ਸੁਖਵਿੰਦਰ ਕੋਟਲੀ ਜਿਹੜੇ ਕਿ ਆਦਮਪੁਰ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਉਹਨਾਂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਪਿੰਡ ਦੇ ਬਜ਼ੁਰਗਾਂ ਨੇ ਦੱਸੀਆਂ ਨੇ। ਉਹਨਾਂ ਨੇ ਕਿਹਾ ਹੈ ਕਿ ਪਿੰਡ ਦੇ ਵਿੱਚ ਬਹੁਤ ਸਾਰੇ ਸੁਧਾਰਾਂ ਦੀ ਲੋੜ ਹੈ ਜਿਹੜੇ ਬੀਤੇ ਲੰਬੇ ਸਮੇਂ ਤੋਂ ਨਹੀਂ ਹੋਏ। ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝ ਪਾਈ ਹੈ। VOTING ਲਗਾਤਾਰ ਜਾਰੀ ਹੈ 4 ਵਜੇ ਤੱਕ VOTING ਹੋਣੀ ਹੈ ਉਸ ਤੋਂ ਬਾਅਦ ਗਿਣਤੀ ਹੋ ਕੇ ਅੱਜ ਹੀ ਇਹ ਪਤਾ ਲੱਗ ਜਾਊਗਾ ਕਿ ਕਿਸ ਨੂੰ ਫਤਵਾ ਦਿੱਤਾ ਹੈ ਪਿੰਡ ਦੇ ਲੋਕਾਂ ਨੇ। ਵੱਖ-ਵੱਖ ਪਿੰਡਾਂ ਦੇ ਵਿੱਚ ਲਗਾਤਾਰ ਰਿਪੋਰਟ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ। ਪਹੁੰਚ ਕੇ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਨਾਲ। ਤਾਂ ਹਾਂਜੀ 1 ਮਿੰਟ ਰੁਕ ਜਾਓ ਵੀਰੇ। ਜਦੋਂ ਵੋਟਾਂ ਹੁੰਦੀਆਂ ਸੀ ਲੱਤਾਂ ਘੁੱਟਣ ਆਦੀ ਦਾ ਲੱਤਾਂ ਘੁੱਟਣ ਆਦੀ ਤੇ ਰਾਤਾਂ ਨੂੰ ਤੇ ਜਿਸ ਲਈ ਵੋਟਾਂ ਲੈ ਲੈਣੀਆਂ ਸਾਨੂੰ 5 ਸਾਲ ਉਹਦਾ ਸ਼ਕਲ ਹੀ ਨਹੀਂ ਦੀਦੀ ਫੇਰ ਕੌਣ ਲੱਤਾਂ ਘੁੱਟਦਾ? ਸਾਡੇ ਘਰ ਦੇ ਘੁੱਟਣੀਆਂ ਹੋਰ ਕਿਸੇ ਸਾਡੇ ਪੁੱਤ ਪੁੱਤਿਆਂ ਨੇ ਤੇ ਹੁਣ ਥੋੜਾ ਹੋਣਾ ਸਾਡੀਆਂ ਨੂੰ ਲੱਤਾਂ ਜਿਸ ਲਈ ਮਤਲਬ ਹੁੰਦਾ ਉਦੋਂ ਹੀ ਘੁੱਟਣੀਆਂ ਹੈਨਾ ਫੇ ਹੱਥ ਜੋੜਨਾ ਹਾਂ ਫੇ ਹੱਥ ਜੋੜਨੇ ਆ ਬਸ ਸਾਡਾ ਧਿਆਨ ਰੱਖਿਓ ਸਾਡਾ ਧਿਆਨ ਰੱਖਿਓ ਤੁਸੀਂ ਵੀ ਤਾਂ ਰੱਖ ਲੈਂਦੇ ਤਾਂ ਹੀ ਜਿਤਾਉਂਦੇ ਬਸ ਇਹੀ ਦਾ ਸੀ ਹੁਣ ਰੱਖਣਾ ਸੀ ਧਿਆਨ ਐਤਕੀ ਨਹੀਂ ਧਿਆਨ ਰੱਖਣਾ ਕਿ ਅਸੀਂ ਵਧੀਆ ਬੰਦਾ ਨਵਾਂ ਚੁਣਿਆ ਜਿਹੜਾ ਕੰਮ ਕਰੂਗਾ ਕਰਾਊਗਾ ਬੱਚਿਆਂ ਨੂੰ ਸਿੱਧੇ ਰਾਸਤੇ ਪਾਉਂਦਾ ਆ ਨਸ਼ਿਆਂ ਤੋਂ ਬਚਾਉਂਦਾ ਆ ਬਹੁਤ ਉਹਦੀ ਸੋਚਣੀ ਵਧੀਆ ਆ ਇਸ ਕਰਕੇ ਅਸੀਂ ਉਹਨੂੰ ਚੁਣਿਆ ਤੇ ਉਹਦੇ ਨਾਲ ਖੜੇ ਆ ਅਸੀਂ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਸਾਰੇ